ਇਹਦੀ ਦੂਸਰੀ ਸਾਈਡ। ਲੋ ਜੀ, ਇਹ ਹੈਗਾ ਨਾਰੋਵਾਲ ਸ਼ਹਿਰ 'ਚ ਜੈਨ ਮੰਦਿਰ। ਕਿਹਾ ਜਾਂਦਾ ਹੈ ਕਿ 1880 'ਚ ਦੀ ਤਮੀਰ ਹੋਈ ਸੀ। ਤੇ ਅਗਰ ਕੋਈ ਵੇਖ ਰਿਹਾ ਹੈ ਜਾਂ ਕਿਸੇ ਦੇ ਬਜ਼ੁਰਗਾਂ ਨੇ ਦੱਸਿਆ ਕਿ ਸਾਡਾ ਘਰ ਹੁੰਦਾ ਸੀ ਨਾਰੋਵਾਲ ਸਟੇਸ਼ਨ ਦੇ ਬਿਲਕੁਲ ਆਪੋਜ਼ਿਟ, ਤੇ ਉਹ ਇਹ ਗੋ ਕਿ ਹੁਣ ਟੁੱਟ ਫੁੱਟ ਦਾ ਸ਼ਿਕਾਰ ਆ। ਥੱਲੇ ਦੁਕਾਨਾਂ ਨੇ, ਇਹ ਵੀ ਪੁਰਾਣੀਆਂ ਹੀ ਨੇ। ਵਾਹ ਜੀ ਵਾਹ, ਕਿੱਡਾ ਖੂਬਸੂਰਤ ਕੰਮ ਹੋਇਆ ਅੰਦਰੂਨੇ ਸ਼ਹਿਰ ਨਾਰੋਵਾਲ। ਇਹ ਜਨਾਬ ਹੁਣ ਮੰਦਿਰ ਦਾ ਥੜਾ ਜਿਹੜਾ ਇਹ ਤੇ ਖਰਾਬ ਹੋ ਚੁੱਕਿਆ। ਮੰਦਿਰ ਦਾ ਵੀ ਇੱਕ ਹਿੱਸਾ ਜਿਹੜਾ ਨਾ ਉਹ ਟੁੱਟ ਚੁੱਕਿਆ। ਇਹ ਸੀ ਬਰਾਮਦਾ ਇੱਥੋਂ ਨਾ ਇੱਧਰ ਨੂੰ ਤੇ ਇਹ ਤੇ ਦਰਵਾਜ਼ੇ ਬਰਾਮਦੇ ਤੇ, ਲੇਕਿਨ ਇਹ ਬਰਾਮਦੇ ਦੀ ਛੱਤ ਇੱਥੋਂ ਟੁੱਟ ਗਈ ਹੈ। ਇਹ ਜੀ ਇੱਕ ਹੋਰ ਬਹੁਤ ਪੁਰਾਣਾ ਘਰ। ਇਹ ਦੇਖੋ ਤੁਸੀਂ ਚੁਗਾਟ, ਓਏ ਹੋਏ। अस्सलाम वालेकुम दोस्तों, मैं औरंगजेब बेग एक नवी वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਤੇ ਅੱਜ ਮੈਂ ਤੁਹਾਨੂੰ ਸੈਰ ਕਰਾਵਾਂਗਾ ਨਾਰੋਵਾਲ ਸ਼ਹਿਰ ਦੀ। ਪੁਰਾਣਾ ਨਾਰੋਵਾਲ, ਜਿੱਥੇ 1947 ਤੋਂ ਪਹਿਲੇ ਦੀਆਂ ਯਾਦਾਂ, ਯਾਨੀ ਕਿ ਪੁਰਾਣੇ ਘਰ ਚੰਦ ਇੱਕ ਜਿਹੜੇ ਰਹਿ ਗਏ ਨੇ, ਤੇ ਦੋ ਮੰਦਿਰ, ਇੱਕ ਜੈਨ ਮੰਦਿਰ ਹੈਗਾ ਬਹੁਤ ਵੱਡਾ ਤੇ ਇੱਕ ਹੈਗਾ ਹਿੰਦੂ ਮੰਦਿਰ। ਇਹ ਸਾਰੇ ਤੁਹਾਨੂੰ ਛੋਟੀਆਂ ਛੋਟੀਆਂ ਜਿਹੜੀਆਂ ਨਾ ਉਹ ਝਲਕੀਆਂ ਵਿਖਾਲਣਾ। ਤੇ ਆਓ ਮੇਰੇ ਨਾਲ ਨਾਰੋਵਾਲ ਸ਼ਹਿਰ। ਲਓ ਜੀ, ਨਾਰੋਵਾਲ ਦੀ ਇੱਕ ਗਲੀ ਜਿਹਦੇ ਵਿੱਚ ਪੁਰਾਣਾ ਮਕਾਨ, ਵਾਹ ਜੀ ਵਾਹ, ਛੋਟੀ ਇੱਟ ਨਾਲ ਬਣਿਆ, ਅੱਜ ਵੀ ਅਸਲੀ ਹਾਲਤ 'ਚ ਮੌਜੂਦ। ਤੇ ਉਹ ਬਿਲਕੁਲ ਗਲੀ ਦੇ ਸਾਹਮਣੇ ਹੈਗਾ ਮੰਦਿਰ। ਤੁਹਾਨੂੰ ਮੰਦਿਰ ਵਿਖਾਲਨੇ ਆ। ਇਹ ਜਨਾਬ ਆ ਗਿਆ ਮੰਦਿਰ। ਇਹ ਜਨਾਬ ਹੁਣ ਮੰਦਿਰ ਦਾ ਥੜਾ ਜਿਹੜਾ ਇਹ ਤੇ ਖਰਾਬ ਹੋ ਚੁੱਕਿਆ। ਮੰਦਿਰ ਦਾ ਵੀ ਇੱਕ ਹਿੱਸਾ ਜਿਹੜਾ ਨਾ ਉਹ ਟੁੱਟ ਚੁੱਕਿਆ। ਇਹ ਸੀ ਬਰਾਮਦਾ ਇੱਥੋਂ ਨਾ ਇੱਧਰ ਨੂੰ ਤੇ ਇਹ ਤੇ ਦਰਵਾਜ਼ੇ ਬਰਾਮਦੇ ਤੇ, ਲੇਕਿਨ ਇਹ ਬਰਾਮਦੇ ਦੀ ਛੱਤ ਇੱਥੋਂ ਟੁੱਟ ਗਈ ਹੈ। ਤੇ ਇਹ ਜਨਾਬ ਉੱਤੇ ਜੋ ਕੁਛ ਓਰੀਜਨਲ ਹਾਲਤ 'ਚ ਉਹ ਅੱਜ ਵੀ ਹੈ ਮੌਜੂਦ। ਕੋਈ ਤਸਵੀਰਾਂ ਬਣੀਆਂ, ਨਕਸ਼ ਬਣੇ ਨੇ, ਛੋਟੀ ਇੱਟ, ਵਾਹ ਜੀ ਵਾਹ। ਇਹ ਬਣਿਆ ਤਾਂ ਤਕਰੀਬਨ 1880 ਦੇ ਵਿੱਚ। 1880 ਦੀ ਇਹਦੀ ਤਾਰੀਖ ਮਿਲਦੀ ਹੈ। ਤੇ ਇਹ ਹਿੱਸਾ ਵੀ ਜਿਹੜਾ ਨਾ ਇਹ ਵੀ ਮੰਦਿਰ ਦਾ। ਇਹਦੇ ਚਾਰੋਂ ਤਰਫ ਬੜੀ ਖੂਬਸੂਰਤ ਨਕਸ਼ਨਕਾਰੀ ਹੋਈ ਹੈ, ਉਹੀ ਪੁਰਾਣੀ। ਇਹ ਦੇਖੋ ਜੀ, ਲੇਕਿਨ ਇਹ ਬਿਲਕੁਲ ਆਬਾਦੀ ਦੇ ਵਿੱਚ ਆ ਗਿਆ। ਇਹ ਸ਼ਹਿਰ ਦਾ ਮੇਨ, ਸ਼ਹਿਰ ਦਾ ਵਸਤ ਹੈਗਾ, ਠੀਕ ਹੈ ਨਾ। ਇਹ ਵਸਤ ਸ਼ਹਿਰ ਦਾ, ਇਹਦੀਆਂ ਬੁਨਿਆਦਾਂ ਉੱਚੇ ਟਿੱਬੇ ਤੇ ਬਣਿਆ ਦਾ ਮੰਦਿਰ ਜਨਾਬ। ਕੀ ਬਾਤ ਹੈ। ਇਹਦੀ ਦੂਸਰੀ ਸਾਈਡ। अंदर जाने का रस्ता कोई नहीं, क्योंकि उन्हें सीढ़ियाँ कोई नहीं, कोई रास्ता नहीं। यह दरवाज़ा ये भी टुट फुट का शिकार। पिलर बने ने ईटां दे, कोई सीमेंट सरिया नहीं की। वेखो जी, वक्त गुजर गया, चीज़ां उत्थे मौजूद ने। यह जनाब ये देखो तुसी किन्ना नक्शनकारी का काम होया है, इट्टां दा, सीमेंट का। वाह जी वाह।
ਲੋ ਜੀ, ਇਹ ਹੈਗਾ ਨਾਰੋਵਾਲ ਸ਼ਹਿਰ 'ਚ ਜੈਨ ਮੰਦਰ। ਕਿਹਾ ਜਾਂਦਾ ਹੈ ਕਿ 1880 'ਚ ਦੀ ਤਮੀਰ ਹੋਈ ਸੀ ਤੇ ਜੈਨੀ ਜਿਹੜੇ ਸਨ ਆਚਾਰੀਆ ਆਤਮਾਨੰਦ ਉਹ ਸੁਣਿਆ ਕਿ ਇੱਥੇ ਆਏ ਸਨ ਤੇ ਉਹਨਾਂ ਦੇ ਫਿਰ ਜਿਹੜਾ ਨਾ ਕਹਿਣ 'ਤੇ ਮੰਦਰ ਦੀ ਤਮੀਰ ਹੋਈ ਸੀ। ਜੈਨ ਮੰਦਰ ਨਾਰੋਵਾਲ। ਇਹ ਦੇਖੋ ਜੀ, ਨਾਰੋਵਾਲ ਦਾ ਜੈਨ ਮੰਦਰ। ਛੋਟੀ ਇੱਟ ਨਾਲ ਤਮੀਰ ਹੋਇਆ ਦਾ ਅੰਗਰੇਜ਼ ਦੌਰ ਦੇ ਵਿੱਚ, ਮਤਲਬ ਉਦੋਂ ਅੰਗਰੇਜ਼ਾਂ ਦੀ ਹੁਕਮ ਸੀ। ਤੇ ਇਹ ਕੋਲ ਹੈ ਸਕੂਲ। ਇਹ ਵੀ ਕਿਹਾ ਜਾਂਦਾ ਹੈ ਕਿ ਸਕੂਲ ਉਦੋਂ ਹੀ ਪੁਰਾਣਾ ਹੀ ਤਮੀਰ ਹੋਇਆ ਸੀ, ਜਿਹਦੇ ਵਿੱਚ ਸਾਰੇ ਧਰਮ ਦੇ ਲੋਕ ਜਿਹੜੇ ਨੇ ਖਾਓ, ਹਿੰਦੂ ਨੇ, ਮੁਸਲਿਮ, ਸਿੱਖ, ਜੈਨੀ, ਈਸਾਈ ਤਾਲੀਮ ਹਾਸਲ ਕਰ ਦਿੰਦੇ ਸਨ। ਗੌਰਮੈਂਟ ਗਰਲਜ਼ ਅਲਾਮਾ ਇਕਬਾਲ ਪ੍ਰਾਇਮਰੀ ਸਕੂਲ ਦਾ ਨਾਂ ਹੈ ਹੁਣ। ਇਹ ਜਨਾਬ ਬਹੁਤ ਹੀ ਪੁਰਾਣਾ ਮਹੱਲਾ ਤੇ ਇਹ ਨਾਲ ਹੀ ਇਹਦੇ ਜੈਨ ਮੰਦਰ ਹੈ ਆਪਣੀ ਓਰੀਜਨਲ ਹਾਲਤ 'ਚ। ਵਾਹ ਜੀ, ਇਹ ਇਹਦਾ ਥੱਲੇ ਐਂਟਰੈਂਸ, ਇੱਥੇ ਹੁਣ ਰਿਹਾਇਸ਼। ਵਰਨਾ ਮੰਦਰ ਜਾ ਕੇ ਤੁਹਾਨੂੰ ਮਾਹੌਲ ਦਾ, ਲੇਕਿਨ ਇਹ ਹੁਣ ਅੰਦਰ ਜਾਣਾ ਮੁਨਾਸਬ ਨਹੀਂ ਹੈਗਾ, ਫੈਮਿਲੀ ਰਹਿ ਰਹੀ ਹੈ। ਇਹ ਜਨਾਬ ਜੈਨੀ ਤਬਕੇ ਦੇ ਲੋਕ ਜਿਨ੍ਹਾਂ ਨੂੰ ਬਾਬੜੇ ਕਿਹਾ ਜਾਂਦਾ, ਇਹ ਉਹਨਾਂ ਦੀ ਇਬਾਦਤਗਾਹ ਹੁੰਦੀ ਸੀ। ਫਿਰ 1947 ਤੋਂ ਬਾਅਦ ਇਹ ਬੰਦ ਹੋ ਗਈ ਅਤੇ ਜਿਹੜੇ ਰਿਫਿਊਜੀ ਆਏ ਇੰਡੀਆ ਵਾਲੀ ਸਾਈਡ ਤੋਂ, ਉਹਨਾਂ ਨੇ ਫਿਰ ਇੱਥੇ ਕਬਜ਼ਾ ਕਰ ਲਿਆ ਅਤੇ ਇਹ ਜਗ੍ਹਾ ਉਹਨਾਂ ਦੇ ਜ਼ੇਰੇ ਇਸਤੇਮਾਲ ਹੈ। ਇਹ ਜੀ ਮੰਦਰ ਦੀ ਬੈਰੂਨੀ ਇਮਾਰਤ ਤੇ ਇਹ ਖਿੜਕੀਆਂ। ਇੱਕ ਹੋਰ ਮੰਦਰ ਨਾਰੋਵਾਲ ਸ਼ਹਿਰ ਦੇ ਵਿੱਚ। ਇਹ ਦੇਖੋ ਕਿਆ ਸ਼ਾਹਕਾਰ ਬਣਿਆ ਦਾ, ਵਾਹ ਜੀ। ਦਰਵਾਜ਼ੇ ਬੰਦ ਨੇ, ਛੋਟੀ ਇੱਟ ਦਾ ਇਸਤੇਮਾਲ ਹੋਇਆ। ਵਾਹ ਜੀ ਵਾਹ। ਇਹ ਦੇਖੋ ਜੀ ਓਰੀਜਨਲ ਹਾਲਤ 'ਚ। ਇਹ ਦੇ ਖਿੜਕੀਆਂ, ਦਰਵਾਜ਼ੇ, ਪਿੱਲਰ। ਇਹ ਦੇਖੋ ਜੀ ਤੰਗ ਗਲੀਆਂ ਦੇ ਵਿੱਚ ਕਿੰਨਾ ਵੱਡਾ ਖੂਬਸੂਰਤ ਮੰਦਰ, ਵੱਡੀ ਬਿਲਡਿੰਗ। ਉਹਦੇ ਵਿੱਚ ਬੋਰਡ ਦੇ ਦਰਖਤ ਪਤਾ ਨਹੀਂ ਕਿਹੜੀ ਕਿਹੜੀ ਚੀਜ਼ਾਂ ਉਗਾਈਆਂ ਨੇ। ਮੇਰੇ ਖਿਆਲ ਵਿੱਚ ਹੁਣ ਕੋਈ ਰਿਹਾਇਸ਼। ਕਿਆ ਬਾਤ ਹੈ ਜੀ। ਬਿਲਡਿੰਗ ਦੇ ਵਿੱਚ ਬੋਰਡ ਦੇ ਦਰਖਤ ਉੱਗੇ ਨੇ। ਲਓ ਜੀ, ਸਟੇਸ਼ਨ ਦੇ ਬਿਲਕੁਲ ਆਪੋਜ਼ਿਟ ਇੱਕ ਪੁਰਾਣੀ ਬਿਲਡਿੰਗ ਹੈਗੀ ਹੈ। ਇਹ ਵੀ ਉਸ 1947 ਤੋਂ ਪਹਿਲਾਂ ਦੀ ਨਿਸ਼ਾਨੀ। ਕੋਈ ਪਤਾ ਨਹੀਂ ਇਹ ਕਿਸੇ ਹਿੰਦੂ ਦੀ ਹੈ, ਸਿੱਖ ਦੀ ਹੈ ਜਾਂ ਕਿਸੇ ਹੋਰ ਮਜ਼ਹਬ ਦੇ ਅਫਰਾਦ ਦੀ ਹੈ, ਲੇਕਿਨ ਇਹ ਅੱਜ ਵੀ ਬਿਲਕੁਲ ਸਟੇਸ਼ਨ ਦੇ ਸਾਹਮਣੇ, ਨਾਰੋਵਾਲ ਸਟੇਸ਼ਨ ਦੇ ਸਾਹਮਣੇ ਜੀ। ਅਗਰ ਕੋਈ ਵੇਖ ਰਿਹਾ ਹੈ ਜਾਂ ਕਿਸੇ ਦੇ ਬਜ਼ੁਰਗਾਂ ਨੇ ਦੱਸਿਆ ਕਿ ਸਾਡਾ ਘਰ ਹੁੰਦਾ ਸੀ ਨਾਰੋਵਾਲ ਸਟੇਸ਼ਨ ਦੇ ਬਿਲਕੁਲ ਆਪੋਜ਼ਿਟ, ਤੇ ਉਹ ਇਹ ਗੋ ਕਿ ਹੁਣ ਟੁੱਟ-ਫੁੱਟ ਦਾ ਸ਼ਿਕਾਰ ਆ। ਥੱਲੇ ਦੁਕਾਨਾਂ ਨੇ, ਇਹ ਵੀ ਪੁਰਾਣੀਆਂ ਹੀ ਨੇ। ਇਹ ਸੁਣਿਆ ਕਿ ਖੱਤਰੀਆਂ ਦੀਆਂ ਦੁਕਾਨਾਂ ਹੁੰਦੀਆਂ ਸਨ ਤੇ ਇਹ ਉੱਤੇ ਰਿਹਾਇਸ਼ ਹੁੰਦੀ ਸੀ, ਲੇਕਿਨ ਇਹ ਹੁਣ ਇਹ ਵੀ ਆਖਰੀ ਮਰਾਹਲ 'ਚ। ਇਹ ਦਰਵਾਜ਼ਾ ਜਿੱਥੇ ਰਿਹਾਇਸ਼ ਤੇ ਇਹ ਉੱਤੇ ਚੁਬਾਰਾ। ਇਸ ਬਿਲਡਿੰਗ ਦੇ ਵਿੱਚ ਮੰਦਰ ਹੁੰਦਾ ਸੀ। ਮੰਦਰ ਹੈ ਜੀ ਇੱਕ ਪੁਰਾਣੀ ਬਿਲਡਿੰਗ, ਉਹਦੇ ਵਿੱਚ ਇਸ ਵੇਲੇ ਐਜੂਕੇਸ਼ਨ
ਦਾ ਦਫ਼ਤਰ ਬਣਿਆ ਡਿਪਟੀ ਡਿਸਟ੍ਰਿਕਟ ਐਜੂਕੇਸ਼ਨ ਅਫੀਸਰ, ਲੇਕਿਨ ਇਹ ਬਿਲਕੁਲ ਉਹੀ ਪੁਰਾਣੀ ਅੰਗਰੇਜ਼ ਦੌਰ ਦੀ ਬਣਾਈ। ਕਿਆ ਬਾਤ ਹੈ। ਥੱਲੇ ਦੁਕਾਨਾਂ ਨੇ, ਲੇਕਿਨ ਇਹ ਬਿਲਡਿੰਗ ਉਹ ਹੋਈ ਪੁਰਾਣੀ। ਇਹ ਜੀ ਇੱਕ ਹੋਰ ਬਹੁਤ ਪੁਰਾਣਾ ਘਰ, ਇਹ ਦੇਖੋ ਤੁਸੀਂ ਚੁਗਾਟ, ਓਏ ਹੋਏ 1947 ਤੋਂ ਪਹਿਲਾਂ ਦੀ ਨਿਸ਼ਾਨੀਆਂ। ਇੱਥੇ ਵੀ ਕੋਈ ਰਿਹਾਇਸ਼ ਹੈ, ਲੇਕਿਨ ਇਹ ਜਨਾਬ ਤੁਹਾਨੂੰ ਵਿਖਾ ਰਹੇ ਹਾਂ। ਕਿਆ ਬਾਤ ਹੈ, ਕਿੱਡਾ ਖੂਬਸੂਰਤ ਕੰਮ ਹੋਇਆ ਦਰਵਾਜ਼ਿਆਂ ਤੇ। ਵਾਹ ਜੀ ਵਾਹ, ਇਹ ਜੀ ਮੰਜ਼ਿਲ ਇੱਕ ਪੁਰਾਣੀ ਬਿਲਡਿੰਗ। ਵਾਹ ਜੀ ਵਾਹ, ਕਿੱਡਾ ਖੂਬਸੂਰਤ ਕੰਮ ਹੋਇਆ ਅੰਦਰੂਨੇ ਸ਼ਹਿਰ ਨਾਰੋਵਾਲ। ਕੀ ਬਾਤ, ਲੱਕੜੀ ਦਾ ਕਿੱਡਾ ਖੂਬਸੂਰਤ ਕੰਮ ਹੋਇਆ। ਲੋ ਜੀ ਦੋਸਤੋ, ਇਹ ਸੀ ਅੱਜ ਦੀ ਵੀਡੀਓ। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਬੈਲ ਆਈਕਨ ਦਬਾ ਲਓ ਤੇ ਇਹਨੂੰ ਲਾਈਕ ਤੇ ਆਪਣਾ ਕਮੈਂਟ ਜ਼ਰੂਰ ਕਰਿਓ। ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਔਰੰਗਜ਼ੇਬ ਨੂੰ ਦਿਓ ਇਜਾਜ਼ਤ। ਰੱਬ ਰਾਖਾ।